ਇਹ ਤੁਸੀਂ ਕਹਿੰਦੇ ਮੈਂ ਬੜਾ ਨਾਜ਼ਾ ਨਾਲ ਪਾਲਿਆ, ਮੂੰਹ ਤਾਂ ਬੜਾ ਦੇਸੀ ਬੱਕਰੀ ਵਰਗਾ। ਤੁਸੀਂ ਕੀ ਖਿਲਾਉਂਦੇ ਰਹੇ ਇਹਨੂੰ? ਵੈਰੀ ਗੁੱਡ ਸੋਲੀ, ਬਹੁਤ ਅੱਛੇ। ਤੁਹਾਨੂੰ ਵੀ ਜੰਪ ਕਰਾਤਾ ਬੱਚਿਆਂ ਨੇ? ਬੱਚਿਆਂ ਨੇ ਕੀ ਇੱਕ ਕਰਾਤੀ, ਉਹ ਚਾਚਿਆਂ ਨੇ ਕਰਾਤੀ, ਵੱਡਿਆਂ ਨੇ ਸਾਨੂੰ ਕਰਾਤੀ, ਤੇ ਹੁਣ ਸਾਡਾ ਹੱਕ ਨਹੀਂ ਬਣਦਾ ਵੱਡਿਆਂ ਨੂੰ ਕਰਾਉਣ ਦਾ। ਅੱਛਾ ਜੀ। ਹਾਂਜੀ। ਪੂਰੇ ਮਹੀਨੇ ਤਨਖਾਹ ਲਿਆ ਕੇ ਤੁਹਾਡੀ ਤਲੀ ਤੇ ਨਹੀਂ ਰੱਖਦਾ ਮੈਂ। ਇਹੋ ਕੁਛ ਅੱਲਾ ਦੇ ਨਾਂ ਦਾ ਭਾਈ ਜੀ, ਮੈਂ ਦਵਾਈ ਲੈਣੀ ਏ। ਔਲਾਦ ਮੇਰੀ ਕੱਦੀ ਨਿਕਲ ਆਈ, ਬੁੱਢੀ ਬਗਰ ਲੱਗ ਕੇ ਮੈਨੂੰ ਘਰੋਂ ਬਾਹਰ ਕੱਢਦਾ ਮੇਰੀ ਔਲਾਦ ਲੈ। ਦਿਓ ਕੁਛ ਅੱਲਾ ਦੇ ਨਾਂ ਦਾ ਭਾਈ ਜੀ, ਤੇ ਚਾਚਾ ਕੋਈ ਅੱਲਾ ਦੇ ਨਾਂ ਦਾ ਔਲਾਦ ਲੈ ਘਰੋਂ ਬਾਹਰ ਕੱਢਤਾ। अल्लाह खैर करे, मेरे नाल चलो, रोटी पानी टुकर पानी हर चीज मिलेगा। ਨਹੀਂ ਮੈਨੂੰ ਪੈਸੇ ਚਾਹੀਦੇ ਆ, ਮੈਨੂੰ पैसे है टाइम मेरे को नहीं है। ਆ ਖੋਤਾ ਮੈਨੂੰ ਦੇ ਦੇ ਫਿਰ, ਚਾਚਾ ਦੇ ਦੇ ਕੁਛ ਦੇ ਦੇ। ਚਾਚਾ ਦਾ ਦਵਾਈ ਲੈਣੀ ਔਲਾਦ ਗੰਦੀ ਨਿਕਲ। ਅੱਲਾ ਦੇ ਨਾਂ ਦੇ ਭਾਜੀ ਕੁਝ ਦਿਓ, ਔਲਾਦ ਲੈ ਘਰੋਂ ਬਾਹਰ ਕੱਢਦਾ ਮੇਰੀ ਲੈ। ਔਲਾਦ ਮੇਰੀ ਗੰਦੀ ਨਿਕਲ ਆਈ, ਦਵਾਈ ਲੈਣੀ ਭਾਜੀ, ਦਵਾਈ ਲੈਣੀ, ਔਲਾਦ ਲੈ ਘਰੋਂ ਬਾਹਰ ਕੱਢਦਾ। ਅੰਕਲ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਦਵਾਈ ਲੈਣੀ ਹੈਗੀ ਹੈ, ਮੇਰੀ ਔਲਾਦ ਨੇ ਘਰੋਂ ਬਾਹਰ ਕੱਢਤਾ। ਮੈਂ ਆਪਣੀ ਔਲਾਦ ਲਈ ਇੰਨਾ ਕੁਛ ਕੀਤਾ, ਐਡੇ ਤੋਂ ਐਡਾ ਕੀਤਾ, ਪਰ ਉਹਨਾਂ ਨੇ ਘਰੋਂ ਬਾਹਰ ਕੱਢਤਾ। ਗੱਲ ਕਿ ਜੀ ਦੁਨੀਆ ਔਲਾਦ ਨੇ ਅਗਰ ਕੀਤਾ, ਦੁਨੀਆ ਮੁਕਾਫਤ ਅਮਲ ਹੈਗੀ ਹੈ। ਇਹ ਦੁਨੀਆ ਦੇ ਵਿੱਚ ਅਗਰ ਔਲਾਦ ਅਗਰ ਇਹ ਆਪਣੇ ਨਾਲ ਕਰਨ ਦੀ, ਤੁਹਾਡੇ ਨਾਲ ਕਰਨ ਦੀ, ਆਪਣੀ ਮਾਂ ਬਾਪ ਨਾਲ ਅਗਰ ਇਹ ਕੁਛ ਕਰਨ ਦੀ ਹੈ, ਤਾਂ ਕੱਲ੍ਹ ਜਿਹੜਾ ਨਾ ਉਹਨਾਂ ਨਾਲ ਵੀ ਇਹੀ ਕੁਛ ਹੋਣਾ ਹੈ। ਗੱਲ ਕਿ ਇਹ ਮਤਲਬ ਤੁਸੀਂ ਇਸ ਗੱਲ ਨੂੰ ਗੱਲ ਕਿ ਔਲਾਦ ਨੂੰ ਸਮਝਣਾ ਚਾਹੀਦਾ ਹੈ। ਇਹ ਅੱਜ ਕੱਲ੍ਹ ਦੀ ਜਿਹੜੀ ਨਾ ਨੌਜਵਾਨ ਨਸਲ ਜਿਹੜੀ ਹੈ, ਅਸੀਂ ਵੀ ਮਤਲਬ ਅਗਰ ਆਪਣੇ ਮਾਂ ਬਾਪ ਬੁਰਾ ਕੀਤਾ ਹੁੰਦਾ ਤਾਂ ਸਾਡੇ ਨਾਲ ਵੀ ਬੁਰਾ ਹੀ ਹੋਣਾ ਸੀ। ਮੈਂ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਵੀ ਘਰੋਂ ਬਾਹਰ ਨਿਕਲੇ। ਨਹੀਂ, ਲੇਕਿਨ ਔਲਾਦ ਨੂੰ ਚਾਹੀਦਾ ਨਾ ਜੀ। ਔਲਾਦ ਅਗਰ ਇਹ ਕੰਮ ਕਰੇਗੀ ਤਾਂ ਔਲਾਦ ਦੇ ਸਿਰ ਹੀ ਜੋ ਕੁਝ ਬੀਜਣਾ ਉਹੀ ਕੁਝ ਪਾੜਨਾ ਨਾ। ਹੋ ਸਕਦਾ ਤੁਹਾਡੇ ਕੋਲ ਕੋਈ ਗਲਤੀ ਐਸੀ ਹੋਈ ਹੋਵੇ, ਗੱਲ ਕਿ ਔਲਾਦ ਨੂੰ ਸਮਝਾਓ। ਅੰਕਲ ਜੀ ਕੋਈ 2-4 ਹਜ਼ਾਰ ਦੀ ਇਮਦਾਦ ਕਰ ਸਕਦੇ ਤਾਂ ਕਰ ਦੋ। ਮੈਂ ਰਹਿਣਾ ਅੱਲਾਹ ਤਾਲਾ ਕਰਮ ਕਰਨ ਵਾਲਾ, ਅੱਲਾਹ ਤਾਲਾ ਰਹਿਮਤ ਕਰਨ ਵਾਲਾ ਹੈ। ਮੇਰਾ ਪੀਜ਼ਾ ਖਾਣ ਨੂੰ ਇਹਨਾਂ ਦਿਲ ਇਨਸ਼ਾਅੱਲਾ ਕਰ ਅੱਲਾਹ ਤਾਲਾ ਤੁਹਾਡਾ ਕੋਈ ਨਾ ਕੋਈ ਸਬਬ ਲਗਾਏਗਾ। ਮੈਂ ਤਾਂ ਇਸ ਟਾਈਮ ਜਿਹੜਾ ਨਾ ਦੁੱਧ ਲੈਣ ਚੱਲਾਂ। ਸਭ ਦੀ ਔਲਾਦ ਵਾਸਤੇ ਦੁਆ ਕਰ ਲਾਂਗੇ, ਸਭ ਦੀ ਔਲਾਦ ਅੱਲਾਹ ਤਾਲਾ ਸਭ ਨੂੰ ਹਦਾਇਤ ਦੇਵੇ ਜੀ, ਅੱਲਾਹ ਤਾਲਾ ਸਭ ਨੂੰ ਹਦਾਇਤ ਦੇਵੇ, ਔਰ ਸਭ ਨੂੰ ਮਾਂ ਬਾਪ ਦੀ ਜਿਹੜੀ ਨਾ ਇੱਜ਼ਤ ਔਰ ਜਿਹੜੀ ਨਾ ਉਹਨਾਂ ਦੀ ਜਿਹੜੀ ਨਾ ਨਾਫਰਮਾਨੀ ਤੋਂ ਬਚਾਏ, ਇੱਜ਼ਤ ਕਰਨ ਦੀ ਤੌਫੀਕ ਅਤਾ ਫਰਮਾਏ। ਮੈਂ ਦਵਾਈਆਂ ਦਾ ਕੀ ਕਰਾਂ, ਮੈਂ ਦਵਾਈਆਂ ਲੈਣੀਆਂ ਨੇ। ਦਵਾਈਆਂ ਇਨਸ਼ਾਅੱਲਾ ਤੁਹਾਨੂੰ ਅੱਲਾਹ ਤਾਲਾ ਨੇ ਕੋਈ ਸਬਬ ਲਾ ਦੇਣਾ ਇਨਸ਼ਾਅੱਲਾ ਕੋਈ ਨਾ ਕੋਈ ਸਬਬ ਲਗਾ ਦੇਣਾ। ਮਿਹਰਬਾਨੀ ਤੁਹਾਡੀ। ਹਰ ਬੰਦਾ ਹੀ ਹਾਰ ਨਹੀਂ ਦੇਣ ਲਿਆ ਕੋਈ ਵੀ। ਕੀ ਗੱਲ ਹੋਈ ਹੈ ਭਾਜੀ? अस्सलाम वालेकुम भाजी। ਵਾਲੇਕੁਮ ਸਲਾਮ ਭਾਜੀ। भाजी दवाई लेनी है, हफ्ता हो गया कुछ नहीं खाता पीता, ਕੀ ਗੱਲ? बड़े परेशान हो। ताजी औलाद ने घरों बाहर कढ़ दिता मेरी। ਅੱਛਾ ਅੱਲਾ ਖੈਰ ਕਰੇ, ਲੈ ਲੈ ਯਾਰ ਪੈਸੇ। औलाद ने मेरी ने घरों बाहर कढ़ दिता भाजी। ਲੋ ਭਾਜੀ, ते भाजी ਹਲੋ ਭਾਜੀ। ਇਹ ਭਾਜੀ 20 ਰੁਪਏ ਦਾ ਕੀ ਹਾਲਾ ਵੇ ਭਾਜੀ? ਭਾਜੀ ਸਾਡੇ ਵੀ ਹਾਲਾਤ ਇਸ ਤਰ੍ਹਾਂ ਹੀ, ਤੁਹਾਨੂੰ ਕਿੰਨੇ ਭਾਜੀ ਵੀ ਮੇਰੇ ਨਾਲ ਹੀ ਆਓ, ਦੋ ਵੀ ਮੰਗਣ ਚੱਲਦੇ ਆ ਭਾਜੀ। ਚਲੋ। अस्सलाम वालेकुम जी। अबू ये की कर रहे हो? क्यों मेरी ਚਲਾ ਜਾ ਤੂੰ, ਕਿਉਂ ਆਇਆ ਮੇਰਾ ਬੁੱਢਾ ਵੱਡਾ? मेरी इज्जत ਦਾ ਕਿਉਂ ਜਨਾਜ਼ਾ ਕੱਢਣ ਰਹੇ ਹੋ? ਆ ਮੇਰਾ ਬੁੱਢਾ ਜੇ ਮੇਰੀ ਮੈਨੂੰ ਘਰੋਂ ਬਾਹਰ ਕੱਢਦਾ ਬੁੱਢੀ ਬਗਰ। ਇਹ ਕੀ ਕਰ ਰਹੇ ਹੋ? ਮੈਨੂੰ ਦੱਸੋ ਨਾ, ਤੁਸੀਂ ਕੀ ਕਰ ਰਹੇ ਹੋ? ਕਿਉਂ ਮੇਰੀ ਇੱਜ਼ਤ ਦਾ ਜਨਾਜ਼ਾ ਕੱਢ ਰਹੇ ਹੋ? ਸਾਰੇ ਦੇ ਵਿੱਚ ਮੇਰਾ ਜਲੂਸ ਕੱਢ ਰਹੇ ਹੋ। ਅਬੂ ਜੀ ਜਾਣਦੇ ਹੋ ਯਾਰ, ਇਹ ਕਿਹੜਾ ਕੰਮ ਤੁਸੀਂ ਫੜ ਲਿਆ? ਮੈਂ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਦਾ। ਕਿਹੜੀ ਫਰਮਾਇਸ਼ ਪੂਰੀ ਕੀਤੀ ਆ? ਮਨ ਉਹਦੀ ਬੁੱਢੀ ਦੀ ਜਾ ਕੇ ਆਪਣੀ ਮੇਰੀ ਖਵਾਇਸ਼ ਪੂਰੀ ਕੀਤੀ, ਤੂੰ ਮੇਰੀ ਖਵਾਇਸ਼ ਇਹ ਤੁਸੀਂ ਕੀ ਕਰਨ ਵਾਲਾ? ਮੈਂ ਜਾਂ ਤੁਹਾਨੂੰ ਜੇਬ ਖਰਚ ਨਹੀਂ ਦਿੰਦਾ ਵੀਕ ਦਾ, ਜਾਂ ਤੁਹਾਡੀ ਮੈਂ ਹਰ ਖੁਆਇਸ਼ ਨਹੀਂ ਪੂਰੀ ਕਰਦਾ, ਕਪੜਾ ਜੁੱਤੀ ਮੈਂ ਲੈ ਕੇ ਦਿੰਦਾ। ਅੰਕਲ ਜੀ ਇਹ ਮੰਗਣ ਵਾਲੀ ਕਿਹੜੀ ਜ਼ਰੂਰਤ ਹੈ ਦੱਸੋ? अस्सलाम वालेकुम नाज़रीन, मैं अजमल सोनी ਤੇ ਤੁਸੀਂ ਦੇਖ ਰਹੇ ਸੱਜਾਦ ਜਾਨੀ ਆਫੀਸ਼ੀਅਲ। ਨਾਜ਼ਰੀਨ ਇੱਥੇ ਇੱਕ ਮੈਂ ਮਾਜਰਾ ਦੇਖ ਰਿਹਾ ਕਿ ਬਜ਼ੁਰਗ ਆਦਮੀ ਇੱਕ ਜਵਾਨ ਮੁੰਡੇ ਦੇ ਨਾਲ ਲੜਨ ਡਏ ਨੇ। ਗਰਮੀ ਸਰਦੀ ਹੋ ਰਹੀ ਹੈ, ਪਤਾ ਨਹੀਂ ਕੀ ਵਜ੍ਹਾ, ਤੇ ਆਪਾਂ ਵਜ੍ਹਾ ਪੁੱਛਦੇ ਤੂੰ ਮੇਰੇ ਨਾਲ ਆਓ ਜ਼ਰਾ, ਆ ਜਾਓ। ਅਬੂ ਜੀ ਚਲੋ ਮੇਰੇ ਨਾਲ ਘਰ ਚਲੋ, ਮੈਂ ਘਰ ਚੱਲ ਕੇ ਮੈਂ ਨਹੀਂ ਉਹ ਜਾਣਾ ਘਰ ਤੇਰੇ ਨਾਲ। अस्सलाम वालेकुम। ਵਾਲੇਕੁਮ ਸਲਾਮ। ਇਹ ਚਾਚਾ ਜੀ ਕੀ ਗੱਲ ਹੋਈ ਹੈ? ਕੋਈ ਗੱਲ ਨਹੀਂ ਹੋਈ ਪੁੱਤਰ, ਮੇਰੀ ਔਲਾਦ ਨੇ ਘਰੋਂ ਬਾਹਰ ਕੱਢਤਾ। ਇਹ ਤੁਹਾਡਾ ਕੀ ਲੱਗਦਾ ਹੈ? ਮੇਰਾ ਪੁੱਤਰ ਭਲੇ ਚਾਵਲਾ ਪਾਲਿਆ ਸੀ, ਦਰਬਾਰਾਂ ਤੇ ਜਾ ਜਾ ਕੇ ਦੁਆਵਾਂ ਬਕੀਆ, ਯਾ ਅੱਲਾ ਪੁੱਤਰ ਦੇ, ਯਾ ਅੱਲਾ ਔਲਾਦ ਦੇ, ਤੇ ਉਹ ਔਲਾਦ ਦਿੱਤੀ, ਮੈਨੂੰ ਘਰੋਂ ਬਾਹਰ ਕੱਢਤਾ। ਬੁੱਢੀ ਦੀ ਹੀ ਬੱਲੀ ਜਾ ਰਹੀ ਆ। ਚਾਚਾ ਜੀ ਮੂੰਹ ਤੇ ਦੇਸੀ ਬੱਕਰੀ ਵਰਗਾ, ਤੁਸੀਂ ਕੀ ਨਾਜ਼ਾ ਨਾਲ ਪਾਲਿਆ ਇਹਨੂੰ? ਸੁਣ ਲੈ ਪੁੱਤਰ, ਸੁਣ ਲੈ, ਜਿਹਨੇ ਬਾਪ ਉਹਨੂੰ ਸਤਾਇਆ ਉਹ ਇੰਜ ਦਾ ਹੀ ਹੋਏਗਾ। ਅੱਛਾ ਦੋਨੀ ਤੁਹਾਡੇ ਪੁੱਤਰ? ਨਹੀਂ, ਉਹ ਮੇਰਾ ਦੋਸਤ, ਉਹਨੇ ਕੁਝ ਪੈਸੇ ਮੇਰੇ ਕੋਲ ਉਧਾਰੇ ਲਏ ਸੀ, ਉਹ ਮੈਨੂੰ ਦੇਣ ਆਇਆ, ਤੇਲੇ ਵਿੱਚ ਵੀ ਆ ਕੇ ਲੱਤ ਫਸਾਤੀ। ਇਹ ਕਿਉਂ ਜੀ, ਇਹ ਤੁਹਾਡੇ ਦੋਸਤ ਨੇ? ਸਰ ਮੈਂ ਮੇਰੇ ਕੋ ਸਦਾ ਕਰ ਰਿਹਾ ਸੀ, ਮੰਗ ਰਿਹਾ ਸੀ, ਮੇਰਾ ਬੱਚਾ ਮੈਨੂੰ ਪਰੇਸ਼ਾਨ ਕਰੇ। ਮੈਂ ਤਾਂ ਰਿਕਸ਼ਾ ਡਰਾਈਵਰ ਹੈਗਾ। ਅੱਛਾ ਤੁਸੀਂ ਰਿਕਸ਼ਾ ਡਰਾਈਵਰ? ਮੈਂ ਰਿਕਸ਼ਾ ਡਰਾਈਵਰ ਹਾਂ। ਮੈਂ ਅੱਛਾ ਦੀ ਜੀ। ਮਦਦ ਕੀਤੀ ਥੋੜੀ ਜੀ। ਬੜੀ ਅੱਛੀ ਗੱਲ ਹੈ, ਮਦਦ ਕਰਨੀ ਬੜੀ ਚਾਹੀਦੀ। ਮਦਦ ਕੀਤੀ, 20 ਰੁਪਏ ਦਿੱਤੇ ਤੇ ਮਦਦ ਕੀਤੀ। ਉਹ ਸਰ ਜਿਸ ਤਰ੍ਹਾਂ ਦਾ ਮੇਰਾ ਕਾਰੋਬਾਰ, ਮੈਂ ਤਾਂ 20 ਆਪਣੀ ਸਹੀਤ ਦੇ ਮੁਤਾਬਕ ਉਹਨੂੰ ਦੇ ਦਿੱਤੇ ਨਹੀਂ ਅੱਛਾ ਤੈਨੂੰ ਏਟੀਐਮ ਦੇ ਦੇਵੇ ਆਪਣਾ, ਕੱਢ ਕੇ ਵੀ ਪਹਿਲਾਂ ਖਰਚੀ ਜਾ, ਗੱਲ ਸੁਣੀ ਦੀ ਹੁੰਦੀ ਹੈ। ਜਾਣ ਦੇ ਬਾਅਦ ਰਕਸ਼ਾ ਦੇ ਦਈਏ ਭਾਜੀ ਤੁਹਾਨੂੰ ਫਿਰ ਆਪਣਾ। ਦੱਸੋ ਕਹਿੰਦੇ ਰਕਸ਼ਾ ਦੇ ਦਈਏ, ਭਾ ਬਲਡੋਜ਼ਰ ਟਰੈਪ। ਅੱਛਾ ਜੀ ਤੁਸੀਂ ਇਹਨਾਂ ਦੇ ਬੇਟੇ ਹੋ?
ਮੇਰਾ ਕੋਈ ਪੁੱਤਰ ਨਹੀਂ। ਅਸਾਂ ਜੀ ਬਜ਼ੁਰਗ ਜਜ਼ਬਾਤੀ ਹੋ ਗਏ, ਤੁਸੀਂ ਦੱਸੋ ਹਕੀਕਤ ਕੀ ਹੈ, ਮਸਲਾ ਕੀ ਹੈ? ਸਰ ਮੇਰੇ ਅੱਬੂ ਜੀ ਨੇ ਦੇਖੋ ਇੱਕ ਦਿਨ ਮੈਂ ਉਹਨੂੰ ਸਿਰਫ ਇਹ ਜਸਟ ਕਿਹਾ ਕਿ ਅੱਬੂ ਜੀ ਅੱਜ ਤੁਸੀਂ ਨਾ ਮਹਿਮਾਨ ਆਏ ਨੇ 4 ਰੁਪਏ ਆਪਣੀ ਬਾਹਰ ਸੇਂਚ ਡਾਲੋ ਤੇ ਇਹਨਾਂ ਕਿਹਾ ਜੀ ਮੈਨੂੰ ਘਰੋਂ ਬਾਹਰ ਕਰ ਦਿੱਤਾ। ਗੁੱਸੇ ਦੇ ਵਿੱਚ ਆ ਕੇ ਲੋਕਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰਤੇ। ਇਹ ਕਿਹਾ ਇਹਨੂੰ ਜੇਬ ਦਿੰਦਾ, ਜਦੋਂ ਮੈਂ ਹਰ ਚੀਜ਼ ਹਰ ਡਿਮਾਂਡ ਇਹਨਾਂ ਦੀ ਪੂਰੀ ਕਰ ਰਿਹਾ, ਹਰ ਤਰ੍ਹਾਂ ਦਾ ਜੇਬ ਖਰਚ ਕੱਪੜਾ ਜੁੱਤੀ ਮੈਂ ਲੈ ਕੇ ਦੇ ਰਿਹਾ। ਅੱਗੋਂ ਮੇਰੀ ਬੇਗਮ ਦੇ ਵਿੱਚ ਨੁਕਸ ਕਰਦੇ। ਤੁਸੀਂ ਇਹ ਦੇਖੋ ਕਹਿੰਦੇ ਕਿ ਬੇਗਮ ਚਾਹ ਨਹੀਂ ਦਿੰਦੀ, ਬੇਗਮ ਖਾਣਾ ਨਹੀਂ ਦਿੰਦੀ। ਪੁੱਛੋ ਪਿਛਲੇ ਜੁਮੇ ਬੇਗਮ ਨੇ ਖਾਣਾ ਨਹੀਂ ਦਿੱਤਾ ਇਹਨਾਂ ਨੂੰ। ਕੋਈ ਤੁਹਾਨੂੰ ਖਾਣਾ ਦਿੰਦੀ ਹੈ ਦੀ ਬੇਗਮ? ਨਹੀਂ ਜੀ, ਇਹ ਰਵੇ ਖੁਸ਼ ਆਪਣੀ ਬੁੱਢੀ ਦੇ ਨਾਲ, ਅਸੀਂ ਇਹਦੇ ਲਈ ਗਏ। ਅੱਲਾ ਦੇ ਲਾ ਤੇ ਦਿਓ ਜੀ ਕੋਈ। ਇੱਕ ਮਿੰਟ ਚਾਚਾ ਜੀ, ਕੀ ਹੋ ਮੈਂ ਲਈਏ ਮੇਰੇ ਇਹਨੂੰ ਮੇਰੀ ਨਜ਼ਰਾਂ ਤੋਂ ਦੂਰ ਲੈ ਜਾ। ਅੱਬੂ ਜੀ ਤੁਸੀਂ ਘਰ ਚੱਲ ਉਹ ਮੈਂ ਕਹਿੰਦਾ ਤੇਰੇ ਮੂੰਹ ਦੇ ਵਿੱਚੋਂ ਮੈਨੂੰ ਤੇਰੀ ਬੁੱਢੀ ਨਜ਼ਰ ਆਣ ਡਈ ਆ। ਚਾਚਾ ਜੀ ਉਹਨੇ ਦਾੜੀ ਰੱਖੀ ਆ। ਮੈਂ ਕਹਿਣ ਡਿਆ ਵਾ ਜੋ ਵੀ ਆ ਪੁੱਤਰ, ਇਹਨੇ ਆਪਣੀ ਬੁੱਢੀ ਦੀ ਆ ਬਲ ਕੇ ਜ਼ਿੰਦਗੀ ਤਬਾਹ ਕੀਤੀ। ਨਹੀਂ ਜੀ ਪੁੱਤਰ, ਮੈਂ ਪਕੜ ਜਾਣਾ। ਅੱਬੂ ਜੀ ਮੇਰੀ ਗੱਲ ਸੁਣੋ, ਇੱਧਰ ਮੇਰੇ ਨਾਲ ਘਰ ਚੱਲੋ। ਮੈਂ ਘਰ ਜਾ ਕੇ ਜਾਣਾ, ਇੱਧਰ ਗੱਲ ਸੁਣੋ ਅੱਬੂ ਜੀ। ਅੱਲਾ ਦੇ ਲਾ ਤੇ ਦਿਓ ਜੀ ਮੈਨੂੰ ਕੁਝ। ਅੱਬੂ ਜੀ ਮੇਰੀ ਅੱਲਾ ਦੇ ਲਾ ਤੇ ਦਿਓ ਜੀ। ਮੇਰੀ ਇੱਜ਼ਤ ਦਾ ਜਨਾਜ਼ਾ ਨਾ ਕੱਢੋ, ਮੇਰੇ ਨਾਲ ਘਰ ਚੱਲੋ। ਨਹੀਂ ਜਾਣਾ ਤੇਰੇ ਨਾਲ ਘਰ ਹੋਏ, ਨਹੀਂ ਜਾਣਾ ਤੂੰ ਬਲ ਬੁੱਢੀ ਦੀ ਆ। ਅੱਬੂ ਜੀ ਬੁੱਢੀ ਨੇ ਤੁਹਾਨੂੰ ਕੀ ਕਹਿਤਾ? ਮੇਰੀ ਗੱਲ ਸੁਣੋ ਤੁਸੀਂ। ਅਸਲਾਮ ਵਾਲੇਕੁਮ ਭਾਜੀ, ਅੱਲਾ ਦੇ ਲਾ ਤੇ ਕੁਝ ਦਿਓ। ਕੀ ਮੇਰੀ ਔਲਾਦ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਬੁੱਢੀ ਬਗਰ ਲੱਗ ਕੇ। ਅੱਛਾ ਭਾਜੀ, ਗੱਲ ਇਹ ਆ ਕਿ ਆਹ ਬਜ਼ੁਰਗ ਆ, ਇਹ ਉਹਨਾਂ ਦਾ ਬੇਟਾ ਵਾ, ਇਹ ਔਲਾਦ ਹੈ ਇਹਦੀ। ਅੱਛਾ ਇਹਨੇ ਇਹਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਘਰੋਂ ਨਹੀਂ ਕੱਢਿਆ ਜੀ। ਬੁੱਢੀ ਇਹਦੀ ਨੇ ਕੱਢਿਆ, ਇਹਨੇ ਵੀ ਨਾਲ ਕਿਹਾ ਠੀਕ ਆ ਠੀਕ ਅੰਕਲ ਜੀ ਉਹਨੇ ਵੀ ਘਰੋਂ ਕੋਈ ਨਹੀਂ ਕੱਢਿਆ। ਉਹਨੇ ਜਸਟ ਇਹ ਕਿਹਾ ਸੀਗਾ ਕਿ ਦੇਖੋ ਜੀ ਅੱਬੂ ਜੀ ਬਾਜ਼ਾਰੋਂ ਸਾਨੂੰ ਸੌਦਾ ਲਿਆ ਦਿਓ। ਮੈਂ ਹੁਣ ਸੌਦਾ ਲੈਵਾ, ਮੈਂ ਮੁਲਾਜ਼ਮ ਲੱਗਾ ਇਹਨਾਂ ਇੱਕ ਦਾ। ਮਿੰਟ ਭਾਜੀ ਇੱਧਰ ਨੂੰ ਆਇਆ ਜਰਾ। ਅੱਛਾ ਤੁਸੀਂ ਦੇਖੋ ਕਿ ਇਹਦੀ ਬੁੱਢੀ ਨੇ ਇਹਨਾਂ ਨੂੰ ਕਹਿਤਾ ਕਿ ਅੱਬੂ ਜੀ ਬਾਹਰੋਂ ਕੁਝ ਸੌਦਾ ਲਿਆਓ। ਤੁਹਾਡੀ ਗੱਲ ਕਹੀ ਕਿ ਚੰਗੀ ਕਹੀ? ਚੰਗੀ ਗੱਲ ਕਹੀ। ਚਾਚਾ ਜੀ ਤੁਹਾਨੂੰ ਤੇਰਾ ਮੁਲਾਜ਼ਮ ਆ ਇਹਨਾਂ ਦਾ। ਮੈਂ ਤੇ ਲਈ ਅੱਜ ਤੱਕ ਇਹਨੂੰ ਕਿਹਾ ਸੀਗਾ। ਸਰ ਜੀ ਮੇਰੀ ਗੱਲ ਸੁਣੋ, ਮੁਲਾਜ਼ਮ ਤੋਂ ਅਗਰ ਵੈਸੇ ਕੋਈ ਘਰ ਦਾ ਛੋਟਾ ਜਿਹਾ ਕੰਮ ਕਹੀਦਾ ਕਿ ਅੱਬੂ ਜੀ ਸਾਨੂੰ ਬਾਜ਼ਾਰ ਤੋਂ ਦਾਲ ਲਿਆ ਦਿਓ, ਕਹਿਣਗੇ ਮੇਰੇ ਪੱਠੇ ਦਰਦ ਕਰਦੇ, ਮੇਰੇ ਜੋੜ ਨਹੀਂ ਕੰਮ ਕਰਦੇ। ਅੱਛਾ ਤੁਸੀਂ ਦੇਖੋ ਜੀ ਕਿ ਇਹਨੂੰ ਕੀ ਕਰਨਾ ਚਾਹੀਦਾ ਹੁਣ? ਆਪਣੇ ਅੱਬੇ ਨੂੰ ਇੱਥੇ ਦਫਨ ਕਰ ਦੇਣਾ ਚਾਹੀਦਾ ਕਿ ਨਾਲ ਲੈ ਜਾਣਾ ਚਾਹੀਦਾ? ਨਾਲ ਲੈ ਕੇ ਜਾਣਾ ਚਾਹੀਦਾ। ਮੈਂ ਨਹੀਂ ਨਾਲ ਜਾਣਾ ਇਹਦੇ। ਇਹ ਗੱਲ ਤੈਨੂੰ ਇਹ ਆਪਣੀ ਬੁੱਢੀ ਲਈ ਪੀਜ਼ਾ ਲਿਆਇਆ ਤੇ ਅੱਧਾ ਮੈਨੂੰ ਦਿੱਤਾ ਤੇ ਅੱਧਾ ਉਹਨੂੰ ਦੇ ਦਿੱਤਾ। ਆਹ ਇਨਸਾਫ ਕੀਤਾ ਇਹਨੇ ਕੀਤਾ ਇਨਸਾਫ਼। ਚਾਚਾ ਹੁਣ ਤੈਨੂੰ ਸਾਰਾ ਦੇ ਦਿੰਦਾ ਉਹ। ਹਾਂ ਓਏ ਰਲ ਮਿਲ ਕੇ ਖਾਈਦਾ। ਨਾਲ ਮਿਲ ਕੇ ਲਈ ਪੁੱਤਰ, ਏਡਾ ਜਿਹਾ ਤੇ ਪੀਜ਼ਾ ਸੀ। ਅੱਛਾ ਵੀ ਤੂੰ ਇਹ ਕਿਉਂ ਕਰਦਾ ਅੱਧਾ ਪੀਜ਼ਾ ਇਹਨੂੰ, ਕਿ ਇਹਨੂੰ ਸਾਰਾ ਪੀਜ਼ਾ ਕਿਉਂ ਨਹੀਂ ਦਿੰਦਾ? ਤੁਸੀਂ ਇਹ ਦੇਖੋ ਵੀ ਸਾਰਾ ਪੀਜ਼ਾ ਕੀ ਕਰਨਾ, ਜਦੋਂ ਫੈਮਿਲੀ ਵਾਸਤੇ ਸਾਰਾ ਕੁਝ ਲੈ ਕੇ ਆਏ ਤਾਂ ਫੈਮਿਲੀ 'ਚ ਮੈਰਿਜ ਕਰਨਾ, ਮੈਂ ਵੰਡ ਕੇ ਸਾਰਿਆਂ ਨੂੰ ਦੇ ਦਾਂ ਤਾਂ ਕਿ ਇਹ ਫਸਾਦ ਨਾ ਹੋਵੇ, ਇਹ ਲੜਾਈ ਨਾ ਹੋਵੇ। ਲੇਕਿਨ ਇਹ ਫਿਰ ਵੀ ਜਾਣ ਬੁੱਝ ਕੇ ਲੜਦੇ ਨੇ। ਆਪਣੀ ਬੁੱਢੀ ਨੂੰ ਸੇਬ ਦੇ ਲਈ ਤੇ ਮੈਨੂੰ ਮਿਲਕ ਸ਼ੇਕ ਬਣਾ ਕੇ ਦੇ ਦਈ। ਆਹ ਇਨਸਾਫ ਕਰ ਦਈ। ਉਹ ਤੇ ਤੈਨੂੰ ਮਿਲਕ ਸ਼ੇਕ ਕਿਤੇ ਰਾਸ ਨਹੀਂ ਆਉਂਦਾ? ਨਹੀਂ ਮੈਨੂੰ ਵੀ ਸੇਬ ਦੇ ਆ ਕਰੇ। ਓਏ ਕੋਕਲ ਕਰਿਆ ਕਰ, ਬਜ਼ੁਰਗ ਨੇ। ਤੇ ਬਾਰ-ਬਾਰ ਇਲਜ਼ਾਮ ਲਾਉਂਦੇ ਨੇ ਕਿ ਮੇਰੀ ਮਿਸਿਸ ਇਹਨਾਂ ਨੂੰ ਚਾਹ ਨਹੀਂ ਪੁੱਛਦੀ, ਪਾਣੀ ਨਹੀਂ ਪੁੱਛਦੀ। ਪੁੱਛ ਲਓ 4 ਦਿਨ ਹੋ ਗਏ ਇਹਨਾਂ ਨੂੰ ਚਾਹ ਨਹੀਂ ਪੀਤੀ। 4 ਦਿਨ ਪਹਿਲੇ ਦਿੱਤੀ ਆ, 4 ਦਿਨ ਪਹਿਲੇ। ਅੱਛਾ ਭਾਈ ਉਹ ਕਹਿ ਰਿਹਾ ਵੀ 4 ਦਿਨ ਪਹਿਲੇ ਚਾਹ ਦਿੱਤੀ ਆ, ਤੇ ਇਹਨਾਂ ਦੱਸੋ ਕਿ 4 ਦਿਨ ਪਹਿਲੇ ਦੀ ਚਾਹ ਚਾਹੀਦੀ ਜਾਂ ਹਫਤਾ ਪਹਿਲੇ ਦੀ ਚਾਹੀਦੀ ਹੈ? ਮੈਨੂੰ ਤਾਂ ਰੋਜ਼ 2 ਕੱਪ ਚਾਹੀਦੇ, ਸਵੇਰ ਵੀ ਤੇ ਸ਼ਾਮ ਨੂੰ। ਇੱਧਰ ਮੇਰੀ ਗੱਲ ਸੁਣੋ, ਫਿਲਮ ਤੇ ਬੈਠੇ ਹੋ ਤੁਸੀਂ, ਤੁਹਾਨੂੰ 2 ਕੱਪ ਡੇਲੀ ਚਾਹੀਦੇ, ਕੀ ਗੱਲ? ਦੇਖਿਆ ਮੈਂ ਤੇਲੀ ਪੁੱਤਰ ਤੈਨੂੰ ਕਦੇ ਕਿਹਾ ਸੀਗਾ? ਤੂੰ ਤੇ ਉਹ ਗੱਲ ਕਰਦਾ ਹੁੰਦਾ ਸੀ, ਉਸੇ ਟਾਈਮ ਪੂਰੀ ਕਰਦਾ ਸੀ ਮੈਂ। ਅੱਛਾ ਵੀ ਦੋਸਤ ਕੀ ਨਾਮ ਕੀ ਤੇਰਾ? ਮੇਰਾ ਸੇਠ ਤੁਫੈਲ ਜੀ। ਸੇਠ ਤੁਫੈਲ? ਸੇਠ ਤੁਫੈਲ ਪਿਓ ਕੰਗਾਲ ਕਰਤਾ। ਇਹ ਹੁਣ ਤੁਸੀਂ ਜਾਣ ਬੁੱਝ ਕੇ ਮੇਰੀ ਇੱਜ਼ਤ ਦਾ ਜਨਾਲਾ ਕੱਢਣ ਵਾਸਤੇ, ਲੋਕਾਂ 'ਚ ਕੱਢੂਗਾ। ਲੋਕਾਂ 'ਚ ਬਦਨਾਮ ਕਰਨ ਮੇਰੇ ਵਾਸਤੇ। ਔਲਾਦ ਨੇ ਮੈਨੂੰ ਘਰੋਂ ਬਾਹਰ ਕੱਢਤਾ, ਮੈਂ ਕੱਢੂਗਾ, ਮੈਂ ਸਾਹ ਜਾ ਕੇ ਲੋਕਾਂ ਨੂੰ ਅੱਬੂ ਜੀ ਮੇਰੇ ਨਾਲ ਘਰ ਚਾਚਾ ਜੀ ਘਰੋਂ ਬਾਹਰ ਕੱਢਾ, ਕਿਹੜਾ ਖੁੱਡੇ ਚੋਂ ਬਾਹਰ ਕੱਢਿਆ? 2 ਮਿੰਟ ਸਾਹ ਲੈ ਲਓ ਜਰਾ। ਬੁੱਢੀ ਬਗਰ ਲੱਗਦਾ, ਬੁੱਢੀ ਬਗਰ। ਓਏ ਬੁੱਢੀ ਮਗਰ ਲੱਗਦਾ ਤੇ ਕੀ ਹੋ ਗਿਆ? ਤੂੰ ਤੇ 1 ਮਿੰਟ ਸਾਹ ਲੈ ਲੈ। ਅੱਛਾ ਮੈਨੂੰ ਇਹ ਦੱਸ ਵੀ ਯਾਰ ਤੈਨੂੰ ਜ਼ਰਾ ਸ਼ਰਮ ਨਹੀਂ ਆਈ? ਤੂੰ ਐਡਾ ਖੂਬਸੂਰਤ ਆਪਣਾ ਬਾਪ ਬਾਹਰ ਕੱਢਦਾ ਕਰੋ। ਭਾਈਜਾਨ ਮੈਂ ਘਰੋਂ ਕੋਈ ਨਹੀਂ ਕੱਢਿਆ। ਸਿਰਫ ਅਗਰ ਤੁਹਾਨੂੰ ਮੇਰੀ ਗੱਲ ਸੁਣੋ, ਅਗਰ ਘਰ ਦਾ ਕੋਈ ਸੌਦਾ ਸਲਫ ਲਿਆਉਣਗੇ, ਘਰ ਦਾ ਕੋਈ ਸਮਾਨ ਲਿਆਉਣਗੇ, ਇਹਦਾ ਮਤਲਬ ਇਹ ਤਾਂ ਨਹੀਂ ਸੀ ਘਰੋਂ ਕੱਢਤਾ। ਯਾਰ ਗੱਲ ਤਾਂ ਤੇਰੀ ਵੀ ਠੀਕ। ਅੱਛਾ ਚਾਚਾ ਜੀ ਤੁਹਾਨੂੰ ਕੀ ਮੌਤ ਪੈਂਦੀ ਹੈ ਜੇ ਕੋਈ ਸ਼ੈ ਲਿਆ ਦੋਗੇ ਘਰ? ਪੁੱਤਰ ਮੈਂ ਦੋਸਤਾਂ ਕੋਲ ਬੈਠਾ ਹੁੰਦਾ, ਨਹੀਂ ਮੈਂ ਲਿਆ ਸਕਦਾ ਇਹਨੂੰ। ਮੈਂ ਕਿਹਾ ਤੂੰ ਆਪ ਲਿਆਇਆ ਕਰ। ਤੇ ਤੁਸੀਂ ਘਰ ਵਿਆਹ ਕਰੋ ਐਸ ਉਮਰੇ। ਤੇਈ ਜ਼ੇਲ ਕਲਮ ਕਰਦਾ। ਉਹ ਜਿਹੜੇ ਦੋਸਤ ਨੇ ਉਹ ਚਾਹੁੰਦੇ ਕੋਈ ਬਾਬੇ ਨੇ, ਉਹ ਸਾਰਾ ਦਿਨ ਚੌਕ 'ਚ ਬੈਠੇ ਰਹਿੰਦੇ ਨੇ, ਸਾਰਾ ਦਿਨ ਉਹਨਾਂ ਦੇ ਕੋਲ ਬੈਠੇ ਰਹਿੰਦੇ। ਮੈਂ ਇਹਨਾਂ ਨੂੰ ਮਨਾ ਕਰਦਾ ਕਿ ਬਜ਼ੁਰਗਾਂ ਦੇ ਕੋਲ ਨਾ ਬੈਠੋ, ਨਾ ਉਹ ਸਹੀ ਨਹੀਂ ਹੈਗੇ। ਨਹੀਂ ਜੀ ਮੈਂ ਉਹਨਾਂ ਦੇ ਕੋਲ ਬਹਿਣਾ, ਘਰ ਦੇ ਕੰਮ ਨਹੀਂ ਕਰਨੇ। ਅੱਛਾ ਤਾਸ਼ ਖੇਲਦੇ ਨੇ ਭਾਈਜਾਨ, ਉਤਰਾ ਘਰ ਦੇ ਕੰਮ ਨਹੀਂ ਕਰਨੇ। ਮੇਰੇ ਪੱਠੇ ਦਰਦ ਕਰਦੇ, ਮੇਰੇ ਜੋੜ ਦਰਦ ਕਰਦੇ। ਤਾਸ਼ ਦਾ ਪੱਤਾ ਏਦਾਂ ਸੁੱਟਦੇ ਆ, ਇੰਨੀ ਜ਼ੋਰ ਕਟੋਇਆ ਪਾ ਦਿੰਦੇ ਪੱਤੇ ਨਾਲ। ਤਾਇਆ ਜੀ ਇਹ ਬਜ਼ੁਰਗੋ ਤੁਸੀਂ ਕਿਹੜੀ ਖੁਰਾਕ ਖਾਣੇ ਕਿ ਟੋਇਆ ਕੱਢੀ ਜਾਂਦੇ? ਦਿਓ ਭਾਈ ਕੋਈ ਅੱਲਾ ਦੇ ਨਾਂ ਦਾ। ਕੀ ਲੈਣਾ ਤੂੰ? ਭਾਜੀ 5 ਮਰਲੇ ਦਾ ਪਲਾਟ ਦੇ ਦਿਓ ਮੈਨੂੰ। ਇਹ ਮਲਕ ਰਿਹਾ ਆ ਜਾ ਤੇਰੇ ਸਾਹਮਣੇ। 5 ਮਰਲੇ ਦਾ ਪਲਾਟ ਕੀ ਕਰਨਾ ਪੂਜੀ ਤੁਸੀਂ? ਮੈਂ ਤੁਹਾਨੂੰ 5 ਮਰਲੇ ਲੈ ਕੇ ਦਿਆਂਗਾ ਨਾ, ਮੈਂ ਤੁਹਾਨੂੰ ਔਲਾਦ ਮੈਂ ਲੈ ਕੇ ਦਿਆਂਗਾ। ਤੂੰ ਤੇ ਮੇਰਾ ਪਹਿਲਾਂ ਵੀ ਖੋਲਿਆ। ਤੁਹਾਨੂੰ ਕੋਈ ਪੈਸੇ ਦੇ ਦੇਣ ਫੇਰ ਠੀਕ ਆ। ਕਿੰਨੇ ਪੈਸੇ ਚਾਹੀਦੇ ਤੁਹਾਨੂੰ? ਭਾਜੀ ਮੈਂ ਦਵਾਈ ਲਿਆੜੀ। ਕਿੰਨੇ ਦੀ ਦਵਾਈ ਹੋਣੀ ਤੁਹਾਡੀ? 6000 ਰੁਪਏ ਦੀ ਆ। ਭਾਈ ਤੁਸੀਂ 5800 ਦੇ ਲੈ ਜਾਓ। ਉਹ ਰਕਸ਼ਾ ਤੁਹਾਡਾ ਖਲੋਤਾ? ਉਹ ਕਹਿੰਦਾ ਜੀ ਰਕਸ਼ਾ ਲੈ ਜਾਓ। ਹਾਂਜੀ ਭਾਜੀ ਰਕਸ਼ੇ ਨਾਲ ਕੀ ਆਣਾ ਭਾਜੀ? ਉਹ ਰਕਸ਼ਾ ਚੰਗਾ ਭਲਾ ਹੁੰਦਾ, ਤੇਰੀ ਸਾਲ ਦੀ ਦਵਾਈ ਇਕੱਠੀ ਆ ਜਾਣੀ ਆ। ਹਲ ਤੇ ਚਲਾਣਾ ਵੀ ਨਹੀਂ ਆਉਂਦਾ ਭਾਜੀ, ਦਿਓ ਕੋਈ ਦਵਾਈ। ਜਾਚ ਸਿਖਾ ਦਿੰਨੇ ਤੁਹਾਨੂੰ। ਲਓ ਜੀ ਕਹਿੰਦਾ ਤੁਹਾਨੂੰ ਜਾਜ ਵੀ ਸਿਖਾ ਦਿੰਦੇ। ਪਰ ਰਕਸ਼ਾ ਚਲਾ ਲੂਗਾ, ਮੈਂ ਤੇਰੇ ਨਾਲ ਨਹੀਂ ਜਾਣਾ। ਅੱਬੂ ਜੀ ਘਰ ਨਹੀਂ ਚਲਾਉਣਾ, ਰਕਸ਼ਾ ਚਲਾ ਲੈਣਾ। ਕਾਰ ਤੁਸੀਂ ਇੱਕ ਦੂਸਰੇ ਦੀ ਮੰਨ ਕੇ ਚਲੋ, ਕਾਰ ਬੜਾ ਸੋਹਣਾ ਚੱਲਦਾ, ਤੁਸੀਂ ਖੁਦ ਨਹੀਂ ਚਲਾ ਰਹੇ। ਇਹਨੂੰ ਮੈਂ ਕਿਹਾ ਮੇਰੀ ਗੱਲ ਲੱਤਾਂ ਘੁੱਟ, ਤਬੀਅਤ ਲਈ ਸਹੀ ਰਹਿੰਦੀ, ਹਵਾਦਾਰ ਰਹਿੰਦਾ ਵਾ। ਸਿਰਫ 15-20 ਮਿੰਟ ਘੁੱਟ ਗਿਆ।
ਅੱਬੂ ਜੀ ਹੋਰ ਮਤਲਬ ਤੁਹਾਡਾ ਨਾਲ ਹਫਤੇ ਦਾ ਪੈਕੇਜ ਕਰ ਲਿਆ ਕਿ ਲੱਤਾਂ ਘੁੱਟਣ ਦਾ? ਤੁਸੀਂ ਸੋ ਗਏ ਸੀਗੇ, ਮੈਂ ਕੱਪੜਾ ਦੇ ਕੇ ਆਪ ਜਾ ਕੇ ਸੋ ਗਿਆ ਸੀਗਾ, ਤੁਸੀਂ ਨਹੀਂ, ਤੁਹਾਨੂੰ ਯਾਦ ਭਾਈਆ ਤੁਸੀਂ ਜਾਓ ਸਰ, ਸਾਡਾ ਕੋਈ ਫੈਮਿਲੀ ਭਾਜੀ ਮੈਟਰ ਕੁਛ ਦੇ ਕੇ ਭਾਈ ਜਾਣਾ ਤੁਸੀਂ ਜਾਓ, ਫੈਮਿਲੀ ਭਾਈ ਮੈਟਰ ਇਹਨੂੰ ਧੱਕਾ ਦੇ ਕੇ ਜਾਓ। ਸੌਰੀ ਅੱਬੂ ਜੀ ਨੂੰ ਆਜੋ, ਪੁੱਤਰ ਨਾ ਕਰ ਮੇਰਾ ਪੁੱਤਰ, ਮੈਨੂੰ ਕੋਈ ਪਾਗਲ, ਮੈਨੂੰ ਭੁੱਖ ਬਹੁਤ ਲੱਗੀ ਆ। ਮੈਂ ਤੁਹਾਨੂੰ ਖਾਣਾ ਖਵਾਉਣਾ, ਚਲੋ ਆਓ ਓਏ। ਹਫਤਾ ਹੋ ਗਿਆ, ਮੈਨੂੰ ਕੁਝ ਰੋਟੀ ਨਹੀਂ ਦਿੱਤੀ ਇਹਦੀ ਬੁੱਢੀ ਲੈ। ਓਏ ਬਜ਼ੁਰਗਾਂ ਨੂੰ ਤੂੰ ਕੁਝ ਖਵਾਉਂਦਾ ਨਹੀਂ? ਸਰ ਸਭ ਝੂਠ ਹੈ। ਆਪ ਪੀਸ ਓਏ ਤੂੰ ਕੋਈ ਸ਼ਰਮ ਕਰ, ਜਵਾਨ ਜਹਾਨ, ਆਪ ਪੀਜ਼ੇ ਖਾਣਾ, ਚਾਚਾ ਇਹਨੂੰ ਕੀ ਦਿਨਾ ਤੂੰ? ਦੇਖੋ ਜੀ ਪਿਛਲੇ ਹਫਤੇ ਸਰੋਂ ਦਾ ਸਾਗ ਪਕਾਇਆ, ਬੜਾ ਸੋਹਣਾ ਮੱਖਣ, ਮੱਕੀ ਦੀ ਰੋਟੀ, ਕਹਿੰਦੇ ਜੀ ਮੈਂ ਉਹ ਨਹੀਂ ਖਾਣਾ, ਮੈਨੂੰ ਚਿਕਨ ਸ਼ੈਸ਼ਲਿਕ ਲਿਆ ਕੇ ਦੇ ਤੇ 버ਗਰ ਲਿਆ ਕੇ ਦੇ। ਇਹ ਬਜ਼ੁਰਗ ਕਹਿੰਦੇ ਤੁਹਾਡੇ ਅੰਦਰ ਕਿਹੜਾ ਕਿਤੇ ਮਾਈਕਲ ਜੈਕਸਨ ਬੜਿਆ? ਮੇਰੇ ਕੋ ਹਲਫ ਲੈ ਲੈ ਜੇ ਮੈਨੂੰ ਇਹ ਡਿਸ਼ ਦਾ ਨਾਮ ਵੀ ਯਾਦ ਆਵੇ। ਅੱਛਾ ਮੇਰੀ ਗੱਲ ਸੁਣੋ, ਮੈਂ ਇੱਕ ਛੋਟਾ ਫੋਨ ਲੈ ਕੇ ਦਿੱਤਾ ਕੀ ਪੈਡ ਵਾਲਾ, ਮੈਂ ਕਿਹਾ ਅੱਬੂ ਜੀ ਕਾਲ ਕਰੋ ਸੁਣਨ ਵਾਸਤੇ ਰੱਖ ਲਓ। ਮੈਨੂੰ ਕਹਿ ਰਿਹਾ ਕਿ ਮੈਨੂੰ ਟੱਚ ਫੋਨ ਲੈ ਕੇ ਦੇ, ਮੈਂ ਨੈਟ ਚਲਾਇਆ ਕਰਨਾ। ਓ ਚਾਚਾ ਜੀ ਆਹੀ ਤੇ ਗੱਲ ਵਾ, ਬੁੱਢੀ ਜੀ ਤੇ ਬੁੱਢੀ ਨੂੰ ਆਈਫੋਨ ਤੇ ਮੈਨੂੰ ਛੋਟਾ ਜਿਹਾ ਫੋਨ। ਚਲੋ ਘਰ ਮੈਂ ਤੁਹਾਨੂੰ ਆਈਫੋਨ ਲੈ ਓਏ ਦਿੰਦਾ। ਮੇਰੀ ਗੱਲ ਸੁਣ, ਤੂੰ ਵੀ ਕੋ ਆਪਣੇ ਅੱਬੇ ਦਾ ਖਿਆਲ ਕਰਿਆ ਕਰ, ਕਿਤੇ ਭਾਜੀ, ਲੈ ਦੇ ਨਹੀਂ ਆਈਫੋਨ, ਤੇਰੀ ਕਰਦਾ। ਕਿਤੇ ਜਾਨ ਨਿਕਲਣ ਭਾਜੀ ਲੱਗੀ। ਘਰ ਚੱਲੋ, ਮੈਂ ਆਈਫੋਨ ਲੈ ਕੇ ਦੇਵਾਂਗਾ, ਮੈਂ ਉਹਨੂੰ ਲੈਦਾ ਮਕਾਨ ਵੀ ਲੈ ਕੇ ਦੇਵਾਂਗਾ, ਉਹਦੇ ਵਿੱਚ ਰਹਿਣਗੇ। ਦੇਖ ਲੈ ਬੁੱਢੀ ਨੇ ਪੱਟੀ ਭਰਾਤੀ ਕਿ ਲੈਦਾ ਲੱਖ ਪਿਓ ਨੂੰ, ਲੈਦਾ ਰੱਖ। ਓ ਤੂੰ ਆਪਣੀ ਬੁੱਢੀ ਦੀਆਂ ਮੰਨਦਾ? ਭਾਈ ਜਾਨ ਉਹ ਵੀ ਆਖਰ ਕਿਸੇ ਦੀ ਧੀ ਆ ਭਾਜੀ। ਤੇ ਮੈਂ ਨਹੀਂ ਕਿਸੇ ਦਾ ਪਿਓ, ਮੈਂ ਵੀ ਤਾਂ ਕਿਸੇ ਦਾ ਪਿਓ ਆ। ਅੱਬੂ ਜੀ ਤੁਹਾਡੀ ਇੱਜ਼ਤ, ਤੁਹਾਡਾ ਮੁਕਾਮ ਮੈਂ ਤੁਹਾਨੂੰ ਨਹੀਂ ਆ ਦਿੰਦਾ। ਭਾਈ ਜਾਨ ਤੁਸੀਂ ਪੁੱਛੋ ਇਹਨਾਂ ਨੂੰ ਕਿ ਮੈਂ ਮੰਥਲੀ ਪੂਰੀ ਤਨਖਾਹ ਜਿਹੜੀ ਮੰਥ ਦੀ ਇਹਨਾਂ ਨੂੰ ਲਿਆ ਕੇ ਨਹੀਂ ਦਿੰਦਾ। ਕੀ ਗੱਲ ਹੋਈ? ਉਹ ਤੇ ਝੂਠ। ਵਾਹ ਮੇਰੇ ਪੁੱਤਰਾ, ਜਾ ਮੇਰੇ ਪੁੱਤਰਾ, ਅੱਲਾ ਤੈਨੂੰ ਖੁਸ਼ ਰੱਖੇ। ਅੱਧੀ ਤਨਖਾਹ ਤੇ ਐਡਵਾਂਸ ਲਿਆ ਕੇ ਆਪਣੀ ਬੁੱਢੀ ਨੂੰ ਦੇ ਦਿੰਦਾ, ਤੇ ਜਿਹੜਾ ਕੋਈ 6000 ਬਚਦਾ ਉਹ ਮੇਰੀ ਤਲੀ ਤੇ ਰੱਖਦਾ ਵਾ। ਓਏ ਤੂੰ ਝੂਠ ਬੋਲਦਾ ਹੈ? ਸਰ ਜੀ ਮੇਰੀ ਤਨਖਾਹ ਹੀ 6000 ਆ। ਇੱਕ ਮਿੰਟ ਪਰੇ ਹੋ ਜਰਾ ਮੈਨੂੰ, ਲਓ ਮੈਂ ਆ ਚੱਲਾ ਪਕੜ। ਓਏ ਇੱਕ ਮਿੰਟ, ਓਏ ਇੱਧਰ ਆ ਜਾ ਚਾਚਾ, ਇੱਕ ਮਿੰਟ ਚਾਚਾ, ਇੱਕ ਮਿੰਟ ਗੱਲ ਪੂਰੀ ਕਰਕੇ ਜਾਈ। ਪੁੱਤਰ ਵੇਖ ਲੈ, ਮੈਨੂੰ ਪਕੜ ਲੈਣ ਦੇ, ਟੈਬ ਹੈਗਾ ਵਾ ਜ਼ਰਾ। ਚਾਚਾ ਜੀ ਪਹਿਲੇ ਗੱਲ ਸੁਣੀ ਦੀ ਹੁੰਦੀ, ਤੁਹਾਨੂੰ ਪੈਸਿਆਂ ਦੀ ਪੈ ਗਈ, ਉਹ ਤੂੰ ਮੈਨੂੰ ਦੱਸ, ਉਹ ਤੂੰ ਆਪਣੇ ਬਜ਼ੁਰਗਾਂ ਦੀ ਕਿਉਂ ਨਹੀਂ ਸੇਵਾ ਕਰਦਾ? ਭਾਈ ਜਾਨ ਇਹਨਾਂ ਨੇ ਪਿਛਲੇ ਵੀਕ ਮੈਨੂੰ ਕਿਹਾ ਮੈਨੂੰ ਬੋਸਕੀ ਦਾ ਸੂਟ ਚਾਹੀਦਾ, ਮੈਂ ਲੈ ਕੇ ਦਿੱਤਾ। ਪੁੱਛੋ ਤੇ ਉਹ ਪਾਇਆ ਨੂੰ ਚ ਬੋਲਣ ਲੱਗ ਪਈ ਸੀ। ਜਾਣ ਬੁੱਝ ਕੇ ਨਹੀਂ ਪਾਇਆ। ਚੈਨਾ ਪੋਸਕੀ ਦਾ ਸੂਟ ਲੈ ਕੇ ਦਿੱਤਾ, ਤੇ ਅੰਗੂਠੇ ਵਾਲਾ ਗੁੱਸਾ ਕਦੇ ਅਜੇ ਤੱਕ ਤੁਸੀਂ ਵੇਖਿਆ? ਗੂਠੇ ਵਾਲਾ ਗੁੱਸਾ? ਮੇਰੇ ਕੋਲ ਆਲਾ ਤੁਸੀਂ ਵੀ ਅੰਗੂਠੇ ਵਾਲਾ ਗੁੱਸਾ ਹੋਗਾ, ਉਹ ਇੱਕ ਅੰਗੂਠਾ ਬਾਹਰ ਆ ਗਿਆ ਅੰਗੂਠੇ। ਓਏ ਤੂੰ ਕੀ ਜ਼ੁਲਮ ਕੀਤਾ, ਤੈਨੂੰ ਸ਼ਰਮ ਨਹੀਂ ਆਉਂਦੀ ਆ? ਬੁੱਢੀ ਆਪਣੀ ਨੂੰ ਲਹਿੰਗੇ, ਬਨਾਰਸੀ ਸਾੜੀ, ਆਈਫੋਨ। ਨਹੀਂ ਹੁਣ ਉੱਤੇ ਤਰਪਾਲ ਪਾ ਦਿਆ ਕਰੇ, ਉਹਨੇ ਉਹਦਾ ਖਿਆਲ ਨਹੀਂ ਕਰਨਾ? ਐਨਕ ਵਾਰੀ ਖਰਾਬ ਹੋਈ, ਉਹਨੂੰ ਬਾਕੀ ਸ਼ੀਸ਼ਾ ਪਵਾ ਲਿਆ ਤੇ ਉਹ ਨਹੀਂ ਪਵਾਇਆ। ਵੀ ਤੁਸੀਂ ਕਿਹੜੀਆਂ ਐਡੀਆਂ ਕਿਤੇ ਫਿਲਮਾਂ ਦੇਖਣੀਆਂ ਹੁੰਦੀਆਂ? ਇੱਕ ਮਿੰਟ ਠਹਿਰੋ ਜਰਾ ਚਾਚਾ ਜੀ, ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਬੁੱਢੀ ਆਪਣੀ ਨੂੰ ਲਹਿੰਗੇ ਲੈ ਕੇ ਦੇ ਰਿਆ ਹੈ, ਕਢਾਈ ਵਾਲੇ ਕੱਪੜੇ ਲੈ ਕੇ ਦੇ ਰਿਆ, ਤੇ ਉਹਨੂੰ ਤੂੰ ਚੈਨਾ ਬੋਸਕੀ ਲੈ ਕੇ ਦੇਣ ਡਿਆ। ਮੇਰੀ ਗੱਲ ਸੁਣੋ, ਮੇਰੇ ਤੇ ਇਲਜ਼ਾਮ ਲਾਇਆ, ਉਹ ਵੀ ਆਖਰ ਕਿਸੇ ਧੀ ਆ ਜਿਹੜਾ ਕਹਿ ਰਿਹਾ ਕਿ ਐਨਕ ਨੇ ਸਹੀ ਕਰਵਾ ਕੇ ਦਿੱਤੀ, ਮੈਂ ਨਜ਼ਰ ਦੀ ਐਨਕ ਸਹੀ ਕਰਵਾ ਕੇ ਦਿੱਤੀ, ਮੈਨੂੰ ਹੋਰ ਮੇਰੇ ਕੋਲ ਗਲਾਸਸ, ਸਨ ਗਲਾਸਸ ਮੰਗਵਾਉਣ ਡਏ ਬਲੈਕ। ਬਜ਼ੁਰਗੋ ਤੁਸੀਂ ਕਿਹੜਾ ਧੁੱਪੇ ਬਸੰਤ ਮਨਾਉਣੀ ਐ, ਐਨਕਾਂ ਮਗਾਈ ਜਾਂਦੇ ਆ, ਕਿਤੇ ਉਹਦੀ ਵੀ ਸੁਣ ਵੀ ਲਿਆ ਕਰੋ ਵੀ ਤੁਹਾਡਾ ਪੁੱਤਰ ਆ। ਚਲੋ ਘਰ ਚਲੀਏ, ਆਓ। ਠੀਕ ਆ ਪੁੱਤਰ, ਅੱਜ ਤੋਂ ਬਾਅਦ ਮੇਰਾ ਪੁੱਤਰ ਮੇਰਾ ਖਤਾ ਛੱਡ ਦੇ, ਮੈਂ ਆਪਣੀ ਜ਼ਿੰਦਗੀ ਜੀ ਲਊਗਾ। ਅੱਬੂ ਜੀ ਜਿੰਨੀ ਕੁ ਮੇਰੀ ਹੈ ਮੈਂ ਆਪਣੀ ਜੀ ਲਊਗਾ, ਤੂੰ ਖੁਸ਼ ਰਹਿ ਆਪਣੀ ਪੂਰੇ ਇਲਾਕੇ ਦੇ ਵਿੱਚ, ਪੂਰੇ ਰਿਸ਼ਤੇਦਾਰਾਂ ਦੇ ਵਿੱਚ ਮੇਰੀ ਨਕਾਤੀ ਨਹੀਂ ਜਾਣਾ ਹੋ ਗਈ। ਬਜ਼ੁਰਗੋ, ਨਹੀਂ ਜਾਣਾ। ਮੇਰੀ ਗੱਲ ਸੁਣੋ, ਨਾਜ਼ਰੀਨ ਨੂੰ ਪੇ ਪੁੱਤ ਫੇਰ ਕਿਸੇ ਪਾਸੇ ਨਿਕਲ ਗਏ। ਆ ਜਾਓ ਮੇਰੇ ਨਾਲ, ਜਿਨ੍ਹਾਂ ਦਾ ਰੌਲਾ ਦੇਖਣਾ ਐਂਡ ਤੱਕ ਕਿੱਥੇ ਜਾਂਦੇ ਆ। ਆ ਜਾਓ ਚਾਚਾ ਜੀ। ਹਾਂ ਕੀ ਗੱਲ, ਹੁਣ ਤੁਸੀਂ ਘਰ ਨਹੀਂ ਜਾਣ ਡਏ? ਯਾਰ ਇਹਨਾਂ ਨੂੰ ਸਮਝਾਓ ਯਾਰ, ਤੇਰੀ ਮਿਹਰਬਾਨੀ, ਮੇਰੇ ਕੋ ਹੱਕ 'ਚ ਗੱਲ ਕਰਦੇ ਹੋ ਯਾਰ, ਇਹਨੂੰ ਘਰ ਭੇਜ ਮੇਰੇ ਨਾਲ ਯਾਰ। ਚਲੋ ਭਾਜੀ ਗੱਲ ਪਤਾ ਕੀ ਆ, ਇਹ ਬਾਬਾ ਬੁੱਢਾ, ਇਹ ਉਹਦਾ ਮੁੰਡਾ ਵਾ। ਮੁੰਡੇ ਨੇ ਆਪਣਾ ਅੱਬਾ ਘਰੋਂ ਬਾਹਰ ਕੱਢਦਾ, ਕਹਿੰਦਾ ਮੇਰੀ ਗੱਲ ਨਹੀਂ ਮੰਨਦਾ, ਘਰ ਦੇ ਕੰਮ ਨਹੀਂ ਕਰਦਾ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਬਾਬੇ ਨੂੰ ਕੰਮ ਕਰਨਾ ਚਾਹੀਦਾ ਜਾਂ ਮੁੰਡੇ ਨੂੰ ਇਹਨੂੰ ਘਰ ਰੱਖਣਾ ਚਾਹੀਦਾ ਕਿ ਬਾਹਰ ਕੱਢਣਾ ਚਾਹੀਦਾ? ਇਹ ਤੇ ਬਾਬੇ ਨੂੰ ਘਰ ਰਹਿ ਕੇ ਮੁੰਡੇ ਨੂੰ ਬਾਹਰ ਕੱਢਣਾ ਚਾਹੀਦਾ। ਬਾਕੀ ਮੁੰਡੇ ਨੇ ਬਾਹਰ ਕੱਢਿਆ, ਇਹ ਬਹੁਤ ਬੈਸਟ ਅੱਜ ਦਾ ਦੌਰ ਜਾ ਰਿਹਾ, ਕੰਮ ਚੱਲ ਰਿਹਾ, ਕਿਉਂਕਿ ਇਹ ਤੇ ਮੇਰੇ ਨਾਲ ਆਪੇ ਵਾਕਿਆ ਹੋਇਆ। ਤੁਹਾਨੂੰ ਵੀ ਜੰਪ ਕਰਾਤਾ ਬੱਚਿਆਂ ਨੇ? ਬੱਚਿਆਂ ਨੇ ਕੀ, ਇੱਕ ਕਰਾਤੀ? ਉਹ ਚਾਚਿਆਂ ਨੇ ਕਰਾਤੀ, ਵੱਡਿਆਂ ਨੇ ਸਾਨੂੰ ਕਰਾਤੀ, ਤੇ ਹੁਣ ਸਾਡਾ ਹੱਕ ਨਹੀਂ ਬਣਦਾ ਵੱਡਿਆਂ ਨੂੰ ਕਰਾਉਣ ਦਾ। ਅੱਛਾ ਜੀ। ਹਾਂਜੀ ਤੇ ਨਾਜ਼ਰੀਨ ਐ ਵੀ ਕੋਈ ਸੱਤਿਆ ਹੋਇਆ ਐਕਟਰ ਹੈ, ਨਿਜ਼ਾਮੇ ਪੁਖਤਮ ਹੋਇਆ ਪਿਆ। ਅੱਛਾ ਇੱਕ ਹੋਰ ਗੱਲ, ਨਹੀਂ ਕੋਈ ਰੌਲਾ ਨਹੀਂ, ਖਿੱਲੀ ਨਾ ਪਾਓ। ਤੇ ਹੁਣ ਚਾਚੇ ਨੇ ਯਾਨੀ ਕਿ ਠੀਕ ਕੀਤਾ ਉਹਨੇ? ਹਾਂਜੀ ਬਿਲਕੁਲ ਸਹੀ ਕੀਤਾ। ਉਹ ਤਾਂ ਆਪਣੇ ਅੱਬੇ ਦੀ ਖੁਆਇਸ਼ ਵੀ ਸਾਰੀ ਪੂਰੀ ਕਰਦਾ ਵਾ। ਉਹ ਅੱਬੇ ਦੀ ਖੁਆਇਸ਼ ਜੋ ਵੀ ਆ, ਬਹਰਹਾਲ ਤੁਸੀਂ ਇਹ ਵੇਖੋ ਕਿ ਦੌਰ ਕਿਹੜਾ ਵਾ, ਟੈਕਨੋਲੋਜੀ, ਤਬਦੀਲੀ। ਲਓ ਜੀ ਚਾਚਾ ਜੀ ਆ ਕਹਿ ਰਿਹਾ ਵੀ ਨਾ ਠੀਕ ਕੀਤਾ। ਓਏ ਤੇ ਮੈਨੂੰ ਤੇ ਚੰਗਾ ਹੀ ਨਹੀਂ ਲੱਗਣ ਡਿਆ। ਚਾਚਾ ਜੀ ਮੈਂ ਕਿਹੜਾ ਨਾਲ ਸੈਲਫੀ ਲੈਣ ਡਿਆ, ਮੈਨੂੰ ਵੀ ਨਹੀਂ ਲੱਗਦਾ। ਤੇਰੀ ਵੀ ਔਲਾਦ ਤੈਨੂੰ ਘਰੋਂ ਬਾਹਰ ਕੱਢੇ, ਉਹ ਬਜਾਏ ਉਹਨੂੰ ਸਮਝਾੜ ਦੇ। ਚਾਚਾ ਜੀ ਮੈਂ ਤੇ ਵੱਡਿਆਂ ਦੀ ਸਾਈਡ ਹੀ ਨਹੀਂ ਲੈਣੀ, ਵੱਡਿਆਂ ਨੇ ਤੇ ਅੱਗੇ ਬਾਹਰ ਕੱਢਿਆ ਚਾਚਾ ਜੀ ਇੱਕ ਆ ਮਿੰਟ ਮੇਰੀ ਔਲਾਦ ਉੱਠ ਕੇ ਖਲੋ। ਏਡੇ ਤੋਂ ਏਡਾ ਕੀਤਾ, ਕੀਤਾ। ਇਹਨੂੰ ਆ ਮੈਨੂੰ ਹੁਣ ਫੜਦਾ ਵੇ, ਫੜਦਾ ਐਨ ਚਾਚਾ ਜੀ ਮੂੰਹ ਕੈਮਰੇ ਨੂੰ ਰੱਖਣਾ। ਉਹਨੇ ਫੜਨਾ ਹੀ ਆ, ਕਿਉਂ ਫੜਦਾ? ਉਹਨੇ ਤੇ ਕੋ ਮਾਲ ਨਹੀਂ ਲੈਣਾ। ਵਾਹੀ ਵਾ ਜਿਹੜਾ ਏਡੇ ਤੋਂ ਏਡਾ ਮੈਂ ਕੀਤਾ, ਉਹ ਤੂੰ ਕੀਤਾ, ਸਹਾਨ ਕੀਤਾ। ਵਾਹੀ ਵਾ। ਸਹੀ, ਬਿਲਕੁਲ ਸਹੀ ਕਹਿ ਰਹੇ ਨੇ। ਉਹਨੂੰ ਮਾਲ ਪਿਛਲਾ ਦਵੋ, ਜਾਇਦਾਦ ਜਿਹੜੀ ਤੁਹਾਡੀ ਪਿਓ ਦਾਦੇ ਦੀ ਆ। ਤੇ ਜਿਹੜੀ ਉਹ ਆਪਣੀ
ਬੁੱਢੀ ਮਗਰ ਲੱਗ ਕੇ ਤੇ ਬੁੱਢੀ ਤੁਸੀਂ ਲਿਆ ਕੇ ਦਿੱਤੀ, ਉਹਨੇ ਕਿਹੜਾ ਆਪ ਲਿਆਂਦੀ ਆ? ਮਰਜ਼ੀ ਦਾ ਵਿਆਹ ਕੀਤਾ ਵਾ, ਮੂੰਹ ਤੋਰ ਹੋ ਗਏ। ਮਰਜ਼ੀ ਦਾ ਵਿਆਹ ਕਰ ਲਿਆ ਤੇ ਮਰਜ਼ੀ ਕੀ ਕਹਿੰਦੀ ਆ ਕਿ ਨਾ ਕਰੋ? ਸਭ ਕਾਰਜ ਕੀਤੀ ਆ। ਤੇ ਤੂੰ ਨਹੀਂ ਕੀਤੀ? ਮੈਂ ਤੇ ਪੁੱਤਰ ਪੁਰਾਣੇ ਦੌਰ ਚ ਕੀਤੀ ਸੀ ਸ਼ਾਦੀ। ਤੇ ਬਸ ਫਿਰ ਪੁਰਾਣਾ ਦੌਰ ਤੇ ਨਵਾਂ ਦੌਰ ਟੈਕਨੋਲੋਜੀ ਨਹੀਂ ਹੈ। ਉਹ ਟੈਕਨੋਲੋਜੀ ਉਹਨੇ ਕਿਹੜਾ ਯੂਸਰ ਮਸ਼ੀਨ ਡਬਲ ਬਣਾਤੀ ਆ। ਇਹ ਟੈਕਨੋਲੋਜੀ ਆ ਨਵੀਂ, ਹਰ ਚੀਜ਼ ਨਵੀਂ ਵੈਰਾਈਟੀ। ਪੁੱਤਰ ਏਡੇ ਚਾਵਾਂ ਨਾਲ ਇਹਦਾ ਵਿਆਹ ਕੀਤਾ, ਇਹਦੀ ਬੁੱਢੀ ਮੇਰੀ ਗੱਲ ਨਹੀਂ ਮੰਨਦੀ। ਤੇ ਉਹ ਨਾ ਮੰਨਣ ਵਾਲੀ ਹੋਏਗੀ ਗੱਲ। ਚਾਚਾ ਜੀ ਤੂੰ ਤੁਸੀਂ ਕੋਈ ਵੀ ਕੋਈ ਗੱਲ ਸਹੀ ਕਰੇਗਾ ਤੇ ਉਹ ਮੰਨੂਗੀ। ਮੈਨੂੰ ਸਵੇਰੇ ਸਵੇਰੇ ਮੇਰਾ ਪੁੱਤਰ ਭੁੱਖ ਲੱਗਦੀ ਆ ਤੇ ਇਹਦੀ ਬੁੱਢੀ 11 ਵਜੇ ਉੱਠਦੀ ਆ। ਤੇ ਤੂੰ ਵੀ 11 ਵਜੇ ਉੱਠ ਖਲੋਇਆ ਕਰ। ਇਹ ਬਿਲਕੁਲ ਸਹੀ ਕਹਿਣ ਡਿਆ ਵਾ, ਬਿਲਕੁਲ ਉਹਨੇ ਹੱਕ ਦੀਆਂ ਗੱਲਾਂ ਕੀਤੀਆਂ। ਲਿਹਾਜ਼ਾ ਤੁਸੀਂ ਕਿਸੇ ਨੂੰ ਜੋ ਤੰਗ ਕਰਦੇ ਹੋ, ਤੁਸੀਂ ਆਪਣੀ ਰੁਟੀਨ ਬਦਲੋ। ਯਾਰਾਂ ਦੋਸਤਾਂ ਨਾਲ ਰਾਤ ਸਾਰੀ 2-2 ਵਜੇ ਤੱਕ ਬਾਹਰ ਬੈਠੇ ਰਹਿੰਦੇ ਆ, ਲਓ ਮੁੜ ਕੇ ਮੇਰੀ ਬੇਗਮ ਨੂੰ ਬੁਰਾ ਭਲਾ ਕਹਿੰਦੇ ਆ। ਮੈਨੂੰ ਕਹਿੰਦਾ ਬਕਾਲ ਦੀ ਰਜਿਸਟਰੀ ਮੇਰੀ ਬੁੱਢੀ ਨਾਲ ਲਾਓ। ਤੇ ਲਾਣੀ ਨਹੀਂ। ਉਹ ਤੇ ਲਾ ਲਿਆ, ਤੂੰ ਮਰ ਗਿਆ ਮੁੜ ਕੇ। ਨਹੀਂ, ਉਹ ਲਿਆਂਦੀ ਕਾਦੇ ਵਾਸਤੇ ਆ? ਸਿਰਫ ਉਹ ਕੰਮ ਕਰਨ ਨੂੰ ਲਿਆਂਦੀ ਆ। ਉਹਨੂੰ ਕੋਈ ਮਲਕੀਅਤ ਦੇ, ਉਹ ਕੋਈ ਆਪਣਾ ਗਾਂ ਅੱਗੇ ਵਧੇ। 20 ਤੋਲੇ ਸੋਨਾ ਪਾਇਆ ਉਹਨੂੰ ਮੈਂ। ਉਹ ਸੋਨਾ ਨੂੰ ਕੀ ਕਰਨਾ? ਸੋਨਾ ਤੇ ਆਪਣਾ ਮੈਲ ਹੈਗੀ ਆ ਮਿੱਟੀ ਦੀ। ਭਾਈ ਜਿਹੜਾ ਸੋਨਾ ਪਾਣਾ ਥੋੜਾ ਥੋੜਾ ਕਰਕੇ ਲੈ ਕੇ ਆਪ ਹੀ ਵੇਚੀ ਗਏ ਨੇ। ਲੋ ਚਾਚਾ ਜੀ ਤੁਸੀਂ ਕਿਹੜੇ ਪੁੱਠੇ ਕੰਮ ਕਰੀ ਜਾਂਦੇ ਆ? ਲੋਕਾਂ ਨੂੰ ਸਹੀ ਨੇ ਮੈਂ 20 ਤੋਲੇ ਪਾਤਾ, ਉਹ ਕਹਿੰਦਾ ਥੋੜਾ ਥੋੜਾ ਕਰਕੇ ਆਪ ਖਾਈ ਆਪ ਜਾਂਦਾ। ਲੈ ਲਿਆ ਬਾਪ ਬੁੱਢਾ ਹੋ ਜਾਂਦਾ, ਔਲਾਦ ਜਵਾਨ ਹੋ ਜਾਂਦੀ। ਉਹ ਬੁੱਢੇ ਦੇ ਵਿੱਚੋਂ ਫੇਰ ਉਹ ਜਵਾਨੀ ਚ ਆ ਜਾਂਦਾ। ਉਹ ਤੁਸੀਂ ਕਿਉਂ ਨਹੀਂ ਸਮਝਦੇ? ਮੈਨੂੰ ਸਮਝਾਈ ਜਰਾ ਕੀ ਕਹਿਣਾ ਚਾਹ ਰਿਹਾ। ਮੈਂ ਕਹਿੰਦਾ ਕਿ ਤੁਸੀਂ ਹੁਣ ਵੀਜ਼ਾ ਲਵਾਓ ਅਗਲੇ ਘਰ ਜਾਣ ਦਾ। ਉਹ ਵੀਜ਼ਾ ਕਿੱਥੇ ਦਾ ਕਹੀ ਜਾਂਦਾ? ਉਹ ਵੀਜ਼ਾ ਇੱਕੋ ਹੀ ਤੇ ਵੀਜ਼ਾ ਲੱਗਣਾ ਸਾਰਿਆਂ ਨੂੰ, ਸਟੈਂਪ ਠੱਕ ਕੱਲਾ ਦੇ ਕੋਲ। ਕਿਨ ਕੇ ਫੌਤਗੀ ਵਾਲਾ ਹਿਸਾਬ ਕਰਨ ਡਿਆ? ਉਹ ਫੌਤ ਕੀ ਨਹੀਂ, ਹਾਂ ਇਹ ਦੁਨੀਆ ਤੋਂ ਪਰੇ ਹੋ ਜਾਣਾ। ਮੈਂ ਇਹਨਾਂ ਦੀਆਂ ਗੱਲਾਂ ਸੁਣੀਆਂ, ਕਦੀ ਸਾਰੀ ਰਾਤ ਖਾਉ ਖਾਉ ਲੱਗਾ ਰਹਿੰਦਾ ਵਾ। ਰੋਜ਼ਾਨਾ ਸੈਰਾ ਕਰਾਣ ਜਾਂਦਾ, ਪਿਓ ਦਾ ਕੋਈ ਹੱਕ ਨਹੀਂ। ਕੀ ਕਲਰ ਕਰ ਲੈ ਇਹਨਾਂ ਨੂੰ ਡੇਲੀ? ਉਹ ਕਿਤੇ ਗਲੀ 'ਚ ਫਰਾਉਂਦਾ ਹੋਣਾ ਉਹਨੂੰ। ਗੱਡੀ ਤੇ ਲੈ ਕੇ ਜਾਂਦਾ ਬੁੱਢੀ ਨੂੰ, ਪਿਓ ਨੂੰ ਵੀ ਲੈ ਕੇ ਜਾਵੇ। ਅੱਛਾ ਮੈਨੂੰ ਪਹਿਲੇ ਇਹ ਦੱਸ, ਤੂੰ ਗੱਡੀ ਰੱਖੀ ਆ ਜੀ ਭਾਈਆਂ ਤੇ ਰੱਖੀ ਇਹਨੂੰ ਕਿਉਂ ਨਹੀਂ ਪਾਉਂਦਾ ਵਿੱਚ? ਭਾਈ ਨੇ ਇੰਨੀ ਵਾਰੀ ਬਿਠਾਇਆ ਵਾ, ਲੇਕਿਨ ਜਿਹੜੀਆਂ ਹਰਕਤਾਂ ਕਰਦੇ ਵਿੱਚੇ ਟੁੱਟ ਹੀ ਜਾਣ ਡਿਆ। ਪਿਛਲੀ ਸੀਟ ਤੇ ਬਾਬਾ ਜੀ। ਤੇ ਹੁਣ ਫਰੰਟ ਸੀਟ ਤੇ ਬਹਿਣ ਵਾਲੇ ਤੁਸੀਂ ਹੈ ਸਹੀ ਹੋ? ਹੁਣ ਤੇ ਤੁਸੀਂ ਕਿਤੇ ਪਿੱਛੇ ਡਿੱਕੀ ਦੇ ਵਿੱਚ ਬਵੋ। ਅਗਲਾ ਦੌਰ ਆ ਬੱਚਿਆਂ ਦਾ। ਐ ਆ ਨੇਕ ਗਲਵਾਦ। ਇਹ ਜਿਸ ਤਰ੍ਹਾਂ ਹੀ ਹੈ ਦੋਸਤ ਗੱਲ ਕਰ ਰਹੇ ਨਾ, ਮੇਰੇ ਦੋਸਤ ਆ ਬਾਪ ਘਰ ਆ ਕੇ ਗੱਲਾਂ ਕਰਦੇ ਨੇ ਨਾ, ਇਹਨਾਂ ਨੂੰ ਸਮਝਾਉਂਦੇ ਨੇ ਤੇ ਮੈਨੂੰ ਕਹਿ ਦੇਣਗੇ ਤੇ ਇਹਨਾਂ ਦੋਸਤ ਨੂੰ ਬੁਲਾਇਆ ਨਾ ਕਰੇ, ਦੋਸਤ ਘਰ ਨਾ ਵੜਨ ਤੇ ਗੁੱਸਾ ਕਰਦੇ ਨੇ। ਅੱਛਾ ਚਾਚਾ ਜੀ ਮੈਨੂੰ ਤੇ ਇਹ ਵੀ ਤੁਹਾਡਾ ਵੱਡਾ ਮੁੰਡਾ ਹੀ ਲੱਗਣ ਡਿਆ ਵਾ। ਠੀਕ ਹੈ ਮੇਰਾ ਪੁੱਤਰ। ਚਲੋ ਆਓ ਚਲੇ ਕਿਸੇ ਦੀ ਘਰ। ਚਲੋ ਇਹਦੇ ਆ ਕੇ ਨਾ ਮੇਰਾ ਪੁੱਤਰ ਘੰਟਾ ਕਾ ਬੜੀ ਬੇਗਮ ਨੂੰ ਵੀ ਭੇਜ, ਦਰਸ ਲੈ ਕੇ ਜਾਵੇ। ਓਕੇ ਆਓ। ਲਓ ਜੀ ਨਾਜ਼ਰੀਨ, ਆ ਦੋਸਤ ਦੀਆਂ ਤੁਸੀਂ ਗੱਲਾਂ ਸੁਣ ਲੀਆਂ, ਜੋੜਾ ਫੇਰ ਨਿਕਲ ਗਿਆ। ਇਹ ਤੁਸੀਂ ਮੈਨੂੰ ਦੱਸਣਾ ਇਹਨਾਂ ਗੱਲਾਂ ਠੀਕ ਕੀਤੀਆਂ ਗਲਤ ਕੀਤੀਆਂ। ਆ ਜਾਓ ਮਗਰ ਦਰਾਂ। ਆਪੂ ਜੀ ਬੱਸ ਕਰਦੇ ਹੋ ਹੁਣ, ਨਾ ਮੇਰੀ ਇੱਜ਼ਤ ਦਾ ਜਨਾਜ਼ਾ ਕੱਢੋ, ਚਲੋ ਮੇਰੇ ਨਾਲ ਘਰ। ਉਹ ਮੇਰੀ ਗੱਲ ਸੁਣੋ ਚਾਚਾ ਜੀ, ਓਏ ਤੇਰਾ ਅੱਬਾ ਵਾ, ਇਹਨੂੰ ਕਿਤੇ ਘਰ ਲਾਇਆ ਓਏ। ਯਾਰ ਮੈਂ ਤੈਨੂੰ ਹੁਣ ਘਰ ਲੈ ਕੇ ਜਾਣ ਨੂੰ ਤਿਆਰ ਆ ਭਾਜੀ, ਤੁਹਾਡੀ ਮਿਹਰਬਾਨੀ, ਤੁਸੀਂ ਮੇਰੀ ਸਿਫਾਰਿਸ਼ ਕਰ ਦਿਓ ਕਿ ਮੇਰੇ ਨਾਲ ਘਰ ਚੱਲਣ। ਮੈਂ ਸਾਰਿਆਂ ਦੀ ਡਿਮਾਂਡ ਪੂਰੀ ਕਰਾਂਗਾ, ਇਹਨੂੰ ਕੋਈ ਦੁੱਖ ਨਹੀਂ ਆਉਣ ਦਿਆਂਗਾ। ਤੰਗ ਤਾਂ ਨਹੀਂ ਕਰੇਗਾ? ਨਹੀਂ, ਬੁੱਢੀ ਤੇਰੀ ਇਹਨਾਂ ਦੀ ਸੇਵਾ ਕਰੇਗੀ। ਇਨਸ਼ਾਅੱਲਾ ਯਾਰ ਸੇਵਾ ਕਰੇਗੀ ਭਾਜੀ। ਲਓ ਜੀ ਬਜ਼ੁਰਗੋ, ਸ਼ਾਇਦ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੇਰੇ ਕਹਿਣ ਤੇ ਉਹਦੇ ਨਾਲ ਚਲੇ ਜਾਓ। ਕਹਿੰਦਾ ਮੇਰੀ ਬੇਗਮ ਵੀ ਇਹਨੂੰ ਤੰਗ ਨਹੀਂ ਕਰੇਗੀ। ਬੇਗਮ ਤੇ ਤੰਗ ਨਹੀਂ ਕਰੇਗੀ, ਲੇਕਿਨ ਅੱਜ ਮੈਂ ਤੁਹਾਡੇ ਸਾਰਿਆਂ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ। ਮੈਂ ਸੁਣਿਆ ਵੀ, ਮੈਂ ਪੜ੍ਹਿਆ ਵੀ ਹੈ ਕਿ ਵਾਲਦੈਨ ਜਦੋਂ ਬੁੱਢੇ ਹੋ ਜਾਂਦੇ ਨੇ, ਉਹਨਾਂ ਦਾ ਜ਼ਿਹਨ ਬੱਚਿਆਂ ਵਾਲਾ ਹੋ ਜਾਂਦਾ ਹੈ। ਜਿਵੇਂ ਬੱਚੇ ਬਾਰ-ਬਾਰ ਕੋਈ ਸ਼ੈ ਮੰਗਦੇ ਰਹਿੰਦੇ ਨੇ, ਐਂਚੀ ਉਹ ਬਜ਼ੁਰਗ ਵਾਲਦੈਨ ਦਾ ਵੀ ਦਿਲ ਕਰਦਾ ਤੇ ਨੌਵਾਂ ਅੱਕਦੀਆਂ ਕਿਉਂ ਨੇ? ਉਹ ਵੀ ਬੱਚਿਆਂ ਵਾਲੀਆਂ ਹਰਕਤਾਂ ਕਰਦੇ ਨੇ। ਤੇ ਜਿਵੇਂ ਉਹਨਾਂ ਨੇ ਬਚਪਨ ਦੇ ਵਿੱਚ ਆਪਣੀ ਔਲਾਦ ਦੀ ਸੇਵਾ ਕੀਤੀ ਸੀ, ਤੇ ਔਲਾਦ ਕਿਉਂ ਨਹੀਂ ਸੇਵਾ ਕਰਦੀ? ਕਿਉਂ ਨਹੀਂ ਸੇਵਾ ਕਰਦੀ? ਨਾਜ਼ਰੀਨ, ਇਸ ਬੇਟੇ ਨੂੰ ਵੀ ਜਵਾਨ ਆ, ਉਹਨੂੰ ਅਕਲ ਆ ਗਈ ਆ, ਸਮਝ ਗਿਆ ਕਿ ਬਜ਼ੁਰਗਾਂ ਦਾ ਖਿਆਲ ਕਰਨਾ ਚਾਹੀਦਾ। ਇੱਕ ਗੱਲ ਹੋਰ ਕਿ ਵਾਲਿਦ ਔਲਾਦ ਦੇ ਦਰਮਿਆਨ ਉਹ ਦੀਵਾਰ ਹੁੰਦੀ ਹੈ ਕਿ ਜਿਹੜੀ ਮੁਸੀਬਤਾਂ ਨੂੰ, ਤਕਲੀਫਾਂ ਨੂੰ ਝੱਲਣ ਵਾਸਤੇ ਅੱਗੇ ਖੜੀ ਹੁੰਦੀ ਹੈ। ਅਗਰ ਖੁਦਾ ਨਾ ਖਾਸਤਾ ਇਹ ਦੀਵਾਰ ਗਿਰ ਜਾਏ ਤੇ ਸਾਰੀ ਜ਼ਿੰਦਗੀ ਇਨਸਾਨ ਪਰੇਸ਼ਾਨ ਰਹਿੰਦਾ ਔਰ ਉਹ ਦੀਵਾਰ ਦਾ ਸਾਇਆ ਮਿਲਦਾ ਨਹੀਂ, ਫਿਰ ਮਿੱਟੀਆਂ ਫੋਲਦਾ ਰਹਿ ਜਾਂਦਾ। ਲੇਕਿਨ ਉਸ ਟਾਈਮ ਤੱਕ ਵਕਤ ਗੁਜ਼ਰ ਗਿਆ ਹੁੰਦਾ। ਇਹਨਾਂ ਦੀ ਸੇਵਾ ਕਰੋ, ਹੱਸਦੇ ਵਾਸਤੇ ਰਹੋ ਤੇ ਦੇਖਦੇ ਰਹੋ ਸੱਜਾਦ ਜਾਨੀ ਆਫੀਸ਼ੀਅਲ। ਤੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਤੇ ਜਵਾਨਾ ਚੱਲ ਜੱਫੀ ਪਾ। ਉਹ ਮੈਨੂੰ ਨਹੀਂ, ਆਪਣੇ ਅੱਬੇ ਨੂੰ। ਚਾਚਾ ਹੁਣ ਤੁਸੀਂ ਵੀ ਗੁੱਸਾ ਥੁੱਕਦੇ ਹੋ।